ਮਰਦਾਂ ਦੇ ਇਸ ਮੁਆਸ਼ਰੇ ਨੇ ਸਵਾਣੀਆਂ ਨੂੰ ਦਬਾ ਕੇ ਰੱਖਣ ਲਈ ਇਹ ਅਸੂਲ ਬਣਾ ਲਿਆ ਹੋਇਆ ਹੈ ਕਿ ਪਿਓ ਜਿਸ ਵੇਲੇ ਧੀ ਨੂੰ ਡੋਲੀ ਪਾਉਂਦਾ ਏ ਤੇ ਕਹਿੰਦਾ ਏ, ਧੀਏ ਹੁਣ ਇਹ ਘਰ ਤੇਰਾ ਨਹੀਂ ਬਲਕਿ ਹੁਣ ਤੇਰਾ ਘਰ ਉਹ ਏ ਜਿੱਥੇ ਤੂੰ ਜਾ ਰਹੀ ਏ। ਧੀਏ ਇਸ ਘਰੋਂ ਤੇਰੀ ਡੋਲੀ ਜਾ ਰਹੀ ਏ, ਹੁਣ ਉਸ ਘਰੋਂ ਤੇਰਾ ਜਨਾਜ਼ਾ ਨਿਕਲੇ। ਪੰਜਾਬੀ ਕਹਾਣੀ ਰਨ ਮੁਰੀਦ, ਲਿਖਾਰੀ ਅਲੀ ਅਨਵਰ ਅਹਿਮਦ, ਆਵਾਜ਼ ਅਜਮਲ ਸਿਕੰਦਰੀ। ਫੱਜਾ ਮਾਪਿਆਂ ਦਾ ਕੱਲਾ ਕੱਲਾ ਪੁੱਤਰ ਸੀ, ਪੂਰੇ ਇੱਕ ਮੁਰੱਬੇ ਦਾ ਵਾਰਸ। ਹੁਣ ਨੂੰ ਤਾਂ ਉਹਦੀ ਇੱਕ ਵੱਡੀ ਭੈਣ ਵੀ ਸੀ, ਪਰ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ, ਧੀਆਂ ਤੇ ਭੈਣਾਂ ਨੂੰ ਉਹਨਾਂ ਦਾ ਜ਼ਮੀਨ ਵਿੱਚੋਂ ਹਿੱਸਾ ਰਾਜ਼ੀ ਰਵੰਨੀ ਕੌਣ ਦਿੰਦਾ ਏ, ਤੇ ਜਿਹੜੀਆਂ ਸਹੁਰਿਆਂ ਦੀ ਚੁੱਕ ਤੇ ਹਿੱਸਾ ਲੈਣ ਦੀ ਕੋਸ਼ਿਸ਼ ਕਰਦੀਆਂ ਨੇ, ਉਹਨਾਂ ਦਾ ਕੀ ਅੰਜਾਮ ਹੁੰਦਾ ਏ, ਉਹ ਤੁਸੀਂ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ। ਮਾਪੇ ਛੁੱਟ ਜਾਂਦੇ ਨੇ, ਲੋਕੀ ਵੱਖਰੀ ਨਿੰਦਿਆ ਕਰਦੇ ਨੇ। ਉਹ ਬਿਰਾ ਜਿਹੜੇ ਭੈਣਾਂ ਦੇ ਰਾਖੇ ਹੁੰਦੇ ਨੇ, ਭੈਣਾਂ ਨੂੰ ਰੰਡੀਆਂ ਜਾਂ ਫਿਰ ਕਤਲ ਕਰਨ ਤਾਈਂ ਜਾਂਦੇ ਨੇ। ਪੈਲੀ ਉੱਥੇ ਪਈ ਰਹਿ ਜਾਂਦੀ ਏ ਤੇ ਪੈਲੀ ਪਿੱਛੇ ਕਤਲ ਕਰਨ ਵਾਲੇ ਜੇਲਾਂ ਭਰਦੇ ਨੇ ਤੇ ਫਾਹੇ ਲੱਗਦੇ ਨੇ। ਗੱਲ ਫੱਜੇ ਦੀ ਹੋ ਰਹੀ ਸੀ। ਉਹਦਾ ਨਾਂ ਪਿਓ ਨੇ ਫਜ਼ਲਦੀਨ ਰੱਖਿਆ ਸੀ ਤੇ ਉਹਨੂੰ ਸਕੂਲੇ ਪੜ੍ਹਨੇ ਵੀ ਪਾਇਆ ਸੀ। 4-5 ਸਾਲ ਸਕੂਲ ਧੱਕੇ ਖਾਣ ਤੋਂ ਬਾਅਦ ਜਦੋਂ ਉਹ ਪੜ੍ਹਾਈ 'ਚ ਨਾ ਚੱਲ ਸਕਿਆ ਤੇ ਮਾਸਟਰਾਂ ਨੂੰ ਘੂਰਨ ਲੱਗ ਪਿਆ, ਤਾਂ ਪਿਓ ਨੇ ਇਸ ਡਰ ਤੋਂ ਸਕੂਲੋਂ ਉਠਾ ਲਿਆ ਕਿ ਕਿਧਰੇ ਮਾਸਟਰ ਨੂੰ ਹੀ ਨਾ ਕੁੱਟ ਛੱਡੇ ਤੇ ਕੋਈ ਹੋਰ ਹੀ ਮੁਸੀਬਤ ਪਾ ਦੇਵੇ। ਹੱਡਾਂ ਕਾਠਾਂ ਦਾ ਵਾਹ ਕਰਕੇ ਤੇ ਚੰਗਾ ਖਾਣ ਪੀਣ ਪਾਰੋਂ 14-15 ਸਾਲਾਂ 'ਚ ਹੀ ਉਹ ਗੱਭਰੂ ਲੱਗਦਾ ਸੀ। ਉੱਤੋਂ ਪੂਰੀ ਮੁਰੱਬਾ ਪੈਲੀ ਦਾ ਚਾਅ ਉਹ ਹਰ ਇੱਕ ਨੂੰ ਆਨੇ ਕੱਢਦਾ ਸੀ। ਫਿਰ ਉਹਦੇ ਪਿਓ ਨੂੰ ਵੀ ਤਾਲੀਮ ਦੀ ਅਹਿਮੀਅਤ ਦਾ ਕੁਝ ਖਾਸ ਪਤਾ ਨਹੀਂ ਸੀ। ਉਹਦੇ ਖਿਆਲ ਵਿੱਚ ਪਟਵਾਰੀ ਤੇ ਥਾਣੇਦਾਰ ਹੀ ਦੁਨੀਆ ਦੇ ਸਭ ਤੋਂ ਵੱਡੇ ਪੜ੍ਹੇ ਲਿਖੇ ਤੇ ਅਫਸਰ ਸਨ, ਕਿਉਂ ਜੇ ਉਹਦਾ ਵਾਹ ਜ਼ਿਆਦਾਤਰ ਇਹਨਾਂ ਦੋਵਾਂ ਨਾਲ ਹੀ ਪੈਂਦਾ ਸੀ। ਸਕੂਲੋਂ ਉੱਠਣ ਤੋਂ ਬਾਅਦ ਫੱਜੇ ਦਾ ਖਿਆਲ ਖੇਡਾਂ ਵੱਲ ਹੋ ਗਿਆ ਤੇ ਉਹ ਕਬੱਡੀ ਖੇਡਣ ਤੇ ਕੁਸ਼ਤੀ ਲੜਨ ਲੱਗ ਪਿਆ। 18-19 ਵਰ੍ਹਿਆਂ ਦੀ ਉਮਰ ਵਿੱਚ ਉਹ ਆਪਣੇ ਇਲਾਕੇ ਦਾ ਇੱਕ ਮਸ਼ਹੂਰ ਕਬੱਡਰ ਬਣ ਚੁੱਕਿਆ ਸੀ। ਪਿਓ ਨੂੰ ਹੁਣ ਉਹਦੇ ਵਿਆਹ ਦੀ ਫਿਕਰ ਹੋਈ। ਪਿੰਡਾਂ ਥਾਵਾਂ 'ਚ ਧੀਆਂ ਪੁੱਤਰਾਂ ਦੇ ਵਿਆਹ ਛੇਤੀ ਕਰ ਦਿੱਤੇ ਜਾਂਦੇ ਨੇ। ਇਹਦੇ ਪਿੱਛੇ ਪਿੰਡਾਂ ਦੇ ਵਸਨੀਕਾਂ ਦਾ ਆਪਣਾ ਹੀ ਫਲਸਫਾ ਹੈ, ਜਿਹੜਾ ਜੇਕਰ ਬਹੁਤ ਜ਼ਿਆਦਾ ਚੰਗਾ ਨਹੀਂ ਤਾਂ ਇੰਨਾ ਜ਼ਿਆਦਾ ਭੈੜਾ ਵੀ ਨਹੀਂ। ਫੱਜੇ ਵਾਸਤੇ ਰਿਸ਼ਤਿਆਂ ਦੀ ਕੋਈ ਥੋੜ ਨਹੀਂ ਸੀ। ਪਿਓ ਆਪਣੇ ਭਰਾ ਦੀ ਧੀ ਨੂੰ ਨੂੰਹ ਬਣਾਉਣਾ ਚਾਹੁੰਦਾ ਸੀ, ਜਦ ਕਿ ਮਾਂ ਆਪਣੇ ਭਰਾ ਦੀ ਧੀ ਲਿਆਉਣਾ ਚਾਹੁੰਦੀ ਸੀ। ਫੱਜੇ ਦਾ ਪਿਓ ਆਪਣੇ ਇਰਾਦੇ 'ਚ ਕਾਮਯਾਬ ਨਾ ਹੋ ਸਕਿਆ, ਕਿਉਂ ਜੇ ਦੋਵੇਂ ਭਰਾ ਵੱਟ ਬੰਨਾ ਸਾਂਝਾ ਹੋਣ ਪਰ ਉਹ ਹਮੇਸ਼ਾ ਆਪਸ ਵਿੱਚ ਵਿਬੜੇ ਰਹਿੰਦੇ ਸਨ। ਇਹ ਲੜਾਈ ਝਗੜਾ ਤੇ ਸ਼ਾਇਦ ਮੁੱਕ ਸਕਦਾ ਸੀ। ਜ਼ਿਆਦਾ ਰੌਲਾ ਉਦੋਂ ਪਿਆ ਜਦੋਂ ਫੱਜੇ ਦੇ ਚਾਚੇ ਨੇ ਹਟਕਣ ਦੇ ਬਾਵਜੂਦ ਬਦੋ-ਬਦੀ 2 ਕਿੱਲੇ ਇੱਕ ਤੀਜੇ ਬੰਦੇ ਨੂੰ ਵੇਚ ਦਿੱਤੇ। ਫੱਜੇ ਦੇ ਪਿਓ ਨੇ ਉਹੀ ਕੀਮਤ ਦੇਣ ਦੀ ਆਫਰ ਕੀਤੀ ਸੀ ਜਿਹੜੀ ਖਰੀਦਦਾਰ ਦੇ ਰਿਹਾ ਸੀ, ਪਰ ਉਹਦੇ ਭਰਾ ਨੇ ਇਨਕਾਰ ਕਰ ਦਿੱਤਾ ਤੇ ਆਖਿਆ, ਤੁਹਾਡੇ ਲਈ ਕੀਮਤ ਜ਼ਿਆਦਾ ਹੋਵੇਗੀ, ਕਿਉਂ ਜੇ ਤੁਹਾਨੂੰ ਇਹ ਪੈੜੀ ਲੱਗਦੀ ਏ ਤੇ ਜ਼ਿਆਦਾ ਸੂਟ ਕਰਦੀ ਏ। ਉਸ ਵੇਲੇ ਤਾਂ ਫੱਜੇ ਦਾ ਪਿਓ ਆਕੜ ਗਿਆ ਕਿ ਮੈਂ ਕਿਉਂ ਵੱਧ ਪੈਸੇ ਭਰਾਂ, ਪਰ ਬਾਅਦ ਵਿੱਚ ਜਦੋਂ ਪੈੜੀ ਵਿਕ ਗਈ ਤਾਂ ਉਹ ਬੜਾ ਪਛਤਾਇਆ ਤੇ ਫਿਰ ਉਹਨੇ ਹੱਕ ਸ਼ੁਫਾ ਕਰ ਦਿੱਤਾ। ਇਸ ਹਿਰਖ ਪਾਰੋਂ ਦੋਵੇਂ ਭਰਾ ਇੱਕ ਦੂਜੇ ਤੋਂ ਦੂਰ ਹੋ ਗਏ ਤੇ ਫੱਜੇ ਦੀ ਮਾਂ ਨੂੰ ਆਪਣੇ ਭਰਾ ਦੀ ਧੀ ਨੂੰ ਬਣਾਉਣ ਦਾ ਮੌਕਾ ਮਿਲ ਗਿਆ। ਫੱਜੇ ਦਾ ਮਾਮਾ ਕਿਸੇ ਨਾਲੋਂ ਘੱਟ ਨਹੀਂ ਸੀ, ਪਰ ਮੁਕੱਦਮੇਬਾਜ਼ੀਆਂ ਨੇ ਉਹਨੂੰ ਲੱਖੋਂ ਕੱਖ ਕਰ ਛੜਿਆ ਸੀ ਤੇ ਬਸ ਹੁਣ ਡੱਫ ਹੀ ਡੱਫ ਰਹਿ ਗਈ ਸੀ। ਗੱਲ ਮੁਖਤਸਰ ਕਰੀਏ, ਫੱਜੇ ਦੀ ਸ਼ਾਦੀ ਉਹਦੇ ਮਾਮੇ ਦੀ ਧੀ ਨਾਲ ਹੋ ਗਈ। ਕੁੜੀ ਸੋਹਣੀ ਸੀ ਤੇ ਫੱਜੇ ਨੂੰ ਪਸੰਦ ਵੀ ਸੀ, ਪਰ ਉਹ ਆਪਣੀ ਤਬੀਅਤ ਦਾ ਕੀ ਕਰਦਾ ਜਿਹਦੇ ਵਿੱਚ ਹਰ ਵੇਲੇ ਗੁੱਸਾ ਭਰਿਆ ਰਹਿੰਦਾ ਸੀ। ਪਿਓ ਦਾ ਕੱਲਾ ਪੁੱਤਰ, ਅੰਨੀ ਜਵਾਨੀ, ਚੰਗਾ ਕਬੱਡਰ ਤੇ ਪੂਰੇ ਇੱਕ ਮੁਰੱਬੇ ਦਾ ਵਾਰਸ, ਇਹਨਾਂ ਸਾਰੀਆਂ ਗੱਲਾਂ ਰਲ ਕੇ ਉਹਨੂੰ ਅਥਰਾ ਕਰ ਛੱਡਿਆ ਸੀ। ਉਂਝ ਵੀ ਪਿੰਡ ਦੇ ਪੁਰਾਣੇ ਬੰਦੇ ਔਰਤ ਨੂੰ ਪੈਰ ਦੀ ਜੁੱਤੀ ਸਮਝਦੇ ਨੇ ਤੇ ਜੁੱਤੀ ਦੇ ਬਾਰੇ ਉਹਨਾਂ ਦਾ ਨਜ਼ਰੀਆ ਇਹ ਕਿ ਜੁੱਤੀ ਦਾ ਕੀ, ਪਾਈ ਤੇ ਪਾਈ, ਨਾ ਪਾਈ ਤੇ ਨਾ ਪਾਈ। ਫੱਜੇ ਨੂੰ ਆਲ ਦੁਆਲਿਓਂ ਇਹੋ ਜਿਹੀ ਸੋਚ ਤੇ ਤਰਬੀਅਤ ਮਿਲੀ ਸੀ। ਚੁਨਾਚੇ ਵਿਆਹ ਤੋਂ ਸਿਰਫ 1 ਮਹੀਨੇ ਬਾਅਦ ਉਹਨੇ ਆਪਣੀ ਸਵਾਣੀ ਨੂੰ ਕੁੱਟ ਛੱਡਿਆ। ਵਜ੍ਹਾ ਕੋਈ ਇੰਨੀ ਵੱਡੀ ਨਹੀਂ ਸੀ। ਸੁਬਾਹ ਦੋਵੇਂ ਜਦੋਂ ਇਕੱਠੇ ਰੋਟੀ ਖਾ ਰਹੇ ਸਨ, ਨਵੇਂ ਵਿਆਹੇ ਕੁਝ ਚਿਰ ਇਕੱਠੇ ਰੋਟੀ ਖਾਂਦੇ ਨੇ, ਫੱਜੇ ਨੇ ਆਪਣੇ ਸਹੁਰੇ ਬਾਰੇ ਮਜ਼ਾਕ 'ਚ ਕੋਈ ਗੱਲ ਕੀਤੀ ਜਿੱਦਾਂ ਉਸ ਦੀ ਬੀਵੀ ਨੂੰ ਗੁੱਸਾ ਲੱਗਾ। ਔਰਤਾਂ ਆਪਣੇ ਮਾਪਿਆਂ ਬਾਰੇ ਬੜੀਆਂ ਹਸਾਸ ਹੁੰਦੀਆਂ ਨੇ। ਉਸ ਵੇਲੇ ਤਾਂ ਉਹਨੇ ਕੋਈ ਗੱਲ ਨਾ ਕੀਤੀ, ਪਰ ਬਾਅਦ ਵਿੱਚ ਰੋਸਾ ਬਣਾ ਲਿਆ
ਨਵੀਂ ਵਿਆਹੀ ਵਹੁਟੀ ਰੁੱਸੇ ਤਾਂ ਉਹ ਚਾਹੁੰਦੀ ਏ ਕਿ ਉਹਨੂੰ ਕੋਈ ਮਨਾਵੇ ਵੀ, ਪਰ ਫੱਜੇ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਲੱਗਾ। ਉਹ ਤਾਂ ਜਦੋਂ ਦੁਪਹਿਰਾਂ ਦੀ ਰੋਟੀ ਖਾਣ ਬੈਠਾ ਤੇ ਉਹਨੇ ਆਪਣੀ ਵਹੁਟੀ ਨੂੰ ਵੀ ਆਪਣੇ ਨਾਲ ਰੋਟੀ ਖਾਣ ਲਈ ਬੁਲਾਇਆ। ਜਦੋਂ ਉਹ ਨਾ ਆਈ ਤਾਂ ਉਹਨੇ ਸਮਝਿਆ ਕਿ ਕੋਈ ਗੱਲ ਏ। ਨਵਾਂ ਵਿਆਹ ਸੀ। ਉਹ ਬੀਵੀ ਕੋਲ ਗਿਆ ਤੇ ਉਹਨੂੰ ਰੋਟੀ ਖਾਣ ਲਈ ਆਖਿਆ। ਉਹ ਸ਼ਾਮਤ ਦੀ ਮਾਰੀ ਲੱਗੀ ਨਖਰੇ ਵਿਖਾਣ। ਆਖਦੇ ਨੇ ਔਰਤ ਸੱਸ ਪਹਿਲੋਂ ਤੇ ਮਾਸੀ ਫੂਫੀ ਬਾਅਦ ਵਿੱਚ ਹੁੰਦੀ ਏ। ਫੱਜੇ ਦੀ ਮਾਂ ਨੂੰ ਪੁੱਤਰ ਦਾ ਆਪਣੀ ਵਹੁਟੀ ਨੂੰ ਇਸ ਤਰ੍ਹਾਂ ਮਨਾਣਾ ਕੁਝ ਚੰਗਾ ਨਾ ਲੱਗਾ ਤੇ ਉਹਦੇ ਮੂੰਹੋਂ ਨਿਕਲ ਗਿਆ, ਵੇਖੀ ਫੱਜਿਆ ਕਿਧਰੇ ਰਨ ਮੁਰੀਦ ਨਾ ਹੋ ਜਾਵੀਂ। ਬਸ ਫੇਰ ਕੇ ਸੀ। ਫੱਜੇ ਨੂੰ ਇਹ ਗੱਲ ਅੱਡੀਓਂ ਲੱਗੀ ਤੇ ਚੋਟੀ ਤੇ ਪਹੁੰਚੀ ਤੇ ਉਹਨੇ ਗੁੱਸੇ ਵਿੱਚ ਆ ਕੇ ਬੀਵੀ ਨੂੰ ਗਸੁੰਨ ਕੱਢ ਮਾਰਿਆ। ਉਹ ਵਿਚਾਰੀ ਹੈਰਾਨ ਰਹਿ ਗਈ। ਉਹ ਸੱਸ ਫੌਰਨ ਫੁੱਫੀ ਬਣ ਗਈ ਤੇ ਫੱਜੇ ਨੂੰ ਗਾਲ ਮੰਦਾ ਕਰਨ ਲੱਗ ਪਈ। ਪਰ ਹੁਣ ਕੀ ਫਾਇਦਾ? ਇੱਕ ਵਾਰੀ ਜਦੋਂ ਹੱਥ ਚੁੱਕਿਆ ਗਿਆ ਤੇ ਫੇਰ ਚੁੱਕਿਆ ਗਿਆ। ਇੱਕ ਝਾਕਾ ਸੀ ਜਿਹੜਾ ਲੈ ਗਿਆ। ਫੇਰ ਇਹ ਸਿਲਸਿਲਾ ਚੱਲ ਨਿਕਲਿਆ। ਗੱਲ ਤੇ ਲੜਨਾ ਤੇ ਬੀਵੀ ਨੂੰ ਕੁੱਟ ਸੁੱਟਣਾ ਫੱਜੇ ਨੇ ਖੇਡ ਬਣਾ ਲਈ। ਪਿੰਡਾਂ ਦੇ ਮੁੱਲਾਂ ਹੋਰ ਤੇ ਬੜੇ ਮਸਲੇ ਮਸਾਇਲ ਦੱਸਦੇ ਨੇ, ਪਰ ਇਹ ਨਹੀਂ ਦੱਸਦੇ ਕਿ 1,24,000 ਪੈਗੰਬਰਾਂ ਵਿੱਚੋਂ ਕਿਸੇ ਇੱਕ ਨੇ ਵੀ ਆਪਣੀ ਬੀਵੀ ਨੂੰ ਨਹੀਂ ਮਾਰਿਆ। ਪੰਜਾਬ ਦੇ ਸਿਆਣਿਆਂ ਦਾ ਅਖਾਣ ਹੈ ਕਿ ਕਈ ਕੰਧ ਕੁੱਟ ਲਈ, ਕਈ ਬੀਵੀ ਕੁੱਟ ਲਈ, ਪਰ ਇਸ ਦੇ ਬਾਵਜੂਦ ਸਾਡੇ ਜ਼ਿਆਦਾ ਪੇਂਡੂ ਬਿਰਾ ਇਹ ਕੰਧ ਕੁੱਟਣ ਵਾਲਾ ਕੰਮ ਬੜੇ ਜ਼ੌਕ ਸ਼ੌਕ ਨਾਲ ਕਰਦੇ ਨੇ ਤੇ ਦੂਜਿਆਂ ਨੂੰ ਬੜੇ ਫਖਰ ਨਾਲ ਦੱਸਦੇ ਨੇ ਕਿ ਉਹਨਾਂ ਸਵਾਣੀ ਨੂੰ ਦਬਾ ਕੇ ਰੱਖਿਆ ਹੋਇਆ ਹੈ। ਉਹ ਤਾਂ ਉਹਨਾਂ ਅੱਗੇ ਕੁਸਕਦੀ ਵੀ ਨਹੀਂ। ਫੱਜੇ ਦੀ ਬੀਵੀ ਨੇ ਬਤੇਰੇ ਹੱਥ ਪੈਰ ਮਾਰੇ, ਰੁੱਸ ਕੇ ਪੇਕੇ ਵੀ ਬੈਠੀ ਰਹੀ, ਪਰ ਛੋਟ ਨਾ ਹੋ ਸਕੀ। ਮਰਦਾਂ ਦੇ ਇਸ ਮੁਆਸ਼ਰੇ ਨੇ ਸਵਾਣੀਆਂ ਨੂੰ ਦਬਾ ਕੇ ਰੱਖਣ ਲਈ ਇਹ ਅਸੂਲ ਬਣਾ ਲਿਆ ਹੋਇਆ ਹੈ ਕਿ ਪਿਓ ਜਿਸ ਵੇਲੇ ਧੀ ਨੂੰ ਡੋਲੀ ਪਾਉਂਦਾ ਏ ਤੇ ਕਹਿੰਦਾ ਏ, ਧੀਏ ਹੁਣ ਇਹ ਘਰ ਤੇਰਾ ਨਹੀਂ ਬਲਕਿ ਹੁਣ ਤੇਰਾ ਘਰ ਉਹ ਏ ਜਿੱਥੇ ਤੂੰ ਜਾ ਰਹੀ ਏ। ਧੀਏ ਇਸ ਘਰੋਂ ਤੇਰੀ ਡੋਲੀ ਜਾ ਰਹੀ ਏ, ਹੁਣ ਉਸ ਘਰੋਂ ਤੇਰਾ ਜਨਾਜ਼ਾ ਨਿਕਲੇ। ਮਤਲਬ ਇਹ ਭਈ ਤੂੰ ਹਰ ਤਰ੍ਹਾਂ ਦੇ ਜ਼ੁਲਮ ਸਹਿ ਕੇ ਗੁਜ਼ਾਰਾ ਕਰਨਾ ਏ। ਰੋਂਦਿਆਂ ਧੋਂਦਿਆਂ 18 ਵਰ੍ਹੇ ਲੰਘ ਗਏ। ਫੱਜੇ ਦਾ ਪਿਓ ਅੱਲਾ ਨੂੰ ਪਿਆਰਾ ਹੋ ਗਿਆ। ਫੱਜਾ ਹੁਣ ਫੱਜਾ ਨਹੀਂ ਸਗੋਂ ਫਜ਼ਲਦੀਨ ਸੀ ਤੇ ਆਪਣੇ ਵਰਗੇ ਛੋਟੇ ਮੋਟੇ ਜ਼ਮੀਨਦਾਰਾਂ ਵਿੱਚ ਚੌਧਰੀ ਫਜ਼ਲਦੀਨ। ਪਰ ਫਜ਼ਲਦੀਨ ਦਾ ਗੁੱਸਾ ਹਾਲੇ ਵੀ ਉਸੇ ਤਰ੍ਹਾਂ ਸੀ ਤੇ ਉਹਦੇ ਮਾਰਨ ਕੁੱਟਣ ਦੇ ਚਲਨ ਵਿੱਚ ਕਮੀ ਤੇ ਆਈ ਸੀ, ਪਰ ਇਸ ਚਲਨ ਦਾ ਬਿਲਕੁਲ ਖਾਤਮਾ ਹਾਲੇ ਤੀਕ ਨਹੀਂ ਸੀ ਹੋਇਆ ਤੇ ਫਜ਼ਲਦੀਨ ਬੀਵੀ ਦੇ ਮਾਮਲੇ ਵਿੱਚ ਡਾਢਾ ਕੱਬਾ ਮਸ਼ਹੂਰ ਸੀ। ਫਿਰ ਇਹ ਹੋਇਆ ਕਿ ਚੌਧਰੀ ਫਜ਼ਲਦੀਨ ਦੀ ਪਲੋਠੀ ਦੀ ਧੀ ਰਾਣੀ ਦਾ ਵਿਆਹ ਹੋ ਗਿਆ। ਫਜ਼ਲਦੀਨ ਨੂੰ ਲੋਕਾਂ ਪਹਿਲੀ ਵਾਰੀ ਉਸ ਵਕਤ ਰੋਂਦਿਆਂ ਵੇਖਿਆ ਜਿਸ ਵੇਲੇ ਉਹਦੀ ਨਾਜ਼ਾਂ ਤੇ ਮੱਖਣਾਂ ਦੀ ਪਲੀ ਧੀ ਡੋਲੀ ਵਿੱਚ ਬਹਿ ਰਹੀ ਸੀ। ਉਹਨਾਂ ਦਿਨਾਂ ਵਿੱਚ ਫਜ਼ਲਦੀਨ ਨੂੰ ਤਾਸ਼ ਖੇਡਣ ਦਾ ਚਸਕਾ ਪੈ ਗਿਆ। ਉਹਨੇ ਕੰਮਕਾਰ ਤੇ ਮਾਲ ਡੰਗਰ ਨੂੰ ਪੱਠਾ ਦੱਥਾ ਪਾਉਣ ਲਈ ਇੱਕ ਕਾਮਾ ਰੱਖ ਲਿਆ। ਵਾਈ ਬੀਜੀ ਸੀਰ ਤੇ ਕਰਾਵਣ ਲੱਗ ਪਿਆ ਤੇ ਆਪ ਸਾਰਾ ਦਿਨ ਆਪਣੇ ਵਰਗੇ ਵਿਹਲਿਆਂ ਨਾਲ ਤਾਸ਼ ਕੁੱਟਦਾ। ਇੱਕ ਦਿਨ ਜਦੋਂ ਆਪਣੇ ਬੇਲੀਆਂ ਸੱਜਣਾ ਨਾਲ ਤਾਸ਼ ਖੇਡ ਕੇ ਵਾਪਸ ਆਇਆ ਤੇ ਉਹਦੀ ਬੀਵੀ ਡਰੀ ਸਹਿਮੀ ਛੇਤੀ ਆਟਾ ਗੁੰਨ ਰਹੀ ਸੀ। ਅੱਜ ਉਹਨੂੰ ਕਵੇਲ ਹੋ ਗਈ ਸੀ ਤੇ ਉਹ ਵੇਲੇ ਸਿਰ ਰੋਟੀ ਨਹੀਂ ਸੀ ਪਕਾ ਸਕੀ। ਫਜ਼ਲਦੀਨ ਜਦੋਂ ਤਾਸ਼ ਖੇਡ ਕੇ ਆਂਦਾ ਸੀ ਤਾਂ ਉਹਨੂੰ ਡਾਢੀ ਭੁੱਖ ਲੱਗੀ ਹੁੰਦੀ ਸੀ। ਉਸ ਵੇਲੇ ਰੋਟੀ ਦਾ ਨਾ ਹੋਣਾ ਉਹਦੇ ਗੁੱਸੇ ਨੂੰ ਲਲਕਾਰਨ ਦੇ ਬਰਾਬਰ ਸੀ। ਉਹ ਰੋਟੀ ਵੇਲੇ ਸਿਰ ਨਾ ਪੱਕਣ ਪਰੋਂ ਪਹਿਲੇ ਵੀ ਬੀਵੀ ਨੂੰ ਕੁੱਟ ਚੁੱਕਿਆ ਸੀ। ਫਜ਼ਲਦੀਨ ਨੇ ਜਦੋਂ ਵੇਖਿਆ ਕਿ ਹਾਲੇ ਆਟਾ ਹੀ ਗੁੰਨਿਆ ਜਾ ਰਿਹਾ ਤਾਂ ਗੁੱਸੇ ਨਾਲ ਉਹਦੀਆਂ ਅੱਖਾਂ ਰਤੀਆਂ ਲਾਲ ਹੋ ਗਈਆਂ ਤੇ ਉਹ ਆਪਣੀ ਬੀਵੀ ਨੂੰ ਮਾਰਨ ਲਈ ਅੱਗੇ ਵਧਿਆ। ਉਹਦੀ ਬੀਵੀ ਡਰ ਕੇ ਪਿਛਾਂਹ ਹਟੀ। ਫਜ਼ਲਦੀਨ ਨੇ ਹੱਥ ਚੁੱਕਿਆ ਪਰ ਫੇਰ ਕੁਝ ਸੋਚ ਕੇ ਚੁੱਪਚਾਪ ਅੰਦਰ ਬੈਠਕ ਵਿੱਚ ਜਾ ਕੇ ਮੰਜੀ ਤੇ ਪੈ ਗਿਆ। ਵਾਹ ਚਿਰ ਪਿੱਛੋਂ ਜਦੋਂ ਉਹਦੀ ਬੀਵੀ ਰੋਟੀ ਲੈ ਕੇ ਅੰਦਰ ਗਈ ਤਾਂ ਉਹਨੇ ਫਜ਼ਲਦੀਨ ਨੂੰ ਡੂੰਘੀ ਸੋਚ ਵਿੱਚ ਡੁੱਬਾ ਪਾਇਆ। ਉਹਨੇ ਜਦ ਡਰਦਿਆਂ ਫਜ਼ਲਦੀਨ ਕੋਲੋਂ ਇੰਨੀ ਗੂੜੀ ਚੁੱਪ ਤੇ ਸੋਚ ਦੀ ਵਜ੍ਹਾ ਪੁੱਛੀ ਤੇ ਫਜ਼ਲਦੀਨ ਨੇ ਠੰਡਾ ਸਾਹ ਭਰਿਆ ਤੇ ਆਖਣ ਲੱਗਾ, ਜਿਹੜਾ ਸਲੂਕ ਮੈਂ ਤੇਰੇ ਨਾਲ ਕਰਦਾ ਰਿਹਾ ਵਾਂ ਤੇ ਹਾਲੇ ਤੀਕ ਕਰਨਾ, ਜੇ ਇਹੋ ਜਿਹਾ ਸਲੂਕ ਸਾਡਾ ਜਵਾਈ ਸਾਡੀ ਧੀ ਰਾਣੀ ਨਾਲ ਕਰਨ ਲੱਗ ਪਏ ਤੇ ਫੇਰ ਫਜ਼ਲਦੀਨ ਦੀ ਢਾਹ ਨਿਕਲ ਗਈ ਤੇ ਉਹ ਸਾਫੇ ਦੇ ਪੱਲੂ ਵਿੱਚ ਮੂੰਹ ਲੁਕਾ ਕੇ ਰੋਣ ਲੱਗ ਪਿਆ। ਉਸ ਦਿਨ ਤੋਂ ਬਾਅਦ ਫਜ਼ਲਦੀਨ ਰਨ ਮੁਰੀਦ ਮਸ਼ਹੂਰ ਹੋ ਗਿਆ।